ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ ਕਹਿੰਦੇ ਵੀ ਬਹੁਤ ਜ਼ਿਆਦਾ ਮੀਂਹ ਪੈ ਸਕਦਾ ਆ ਐਤਵਾਰ ਰਾਤ ਦੀ ਜਿਹੜੀ ਐਤਵਾਰ ਨੂੰ ਰਾਤ ਹੋਣੀ ਆ ਤੇ ਸੋਮਵਾਰ ਸਵੇਰੇ ਤੱਕ। ਹੁਣ ਅੱਜ ਦੇਖੋ ਕਿੰਨੀ ਗਰਮੀ ਆ ਬੇ ਏਰੀਏ ਦੇ ਵਿੱਚ। ਪਿਛਲੇ 2-3 ਦਿਨਾਂ ਤੋਂ ਕਾਫੀ ਗਰਮੀ ਸੀ, ਪਰ ਇੱਕ ਵੱਡਾ ਸਟਾਰਮ ਬੇ ਏਰੀਏ ਦੇ ਵਿੱਚ ਆ ਰਿਹਾ ਆ। ਤੇ ਦੂਸਰੇ ਪਾਸੇ ਕੈਲੀਫੋਰਨੀਆ ਦੇ ਐਕਸਪਰਟ ਇਹ ਕਹਿ ਰਹੇ ਆ ਵੀ ਇਸ ਵਾਰ ਜਿਹੜਾ ਫਾਇਰ ਸੀਜ਼ਨ ਆ ਉਹ ਮਈ ਮਹੀਨੇ 'ਚ ਸ਼ੁਰੂ ਹੋ ਜਾਣਾ ਆ। ਵਾਓ ਇਹਦਾ ਕਾਰਨ ਇਹ ਆ ਵੀ ਡਰਾਊਟ ਬਹੁਤ ਜ਼ਿਆਦਾ ਆ ਤੇ ਹੀਟ ਵੇਵਸ ਬਹੁਤ ਜ਼ਿਆਦਾ। ਯੂਜ਼ਲੀ ਕੀ ਹੁੰਦਾ ਆ ਵੀ ਨਾਰਮਲੀ ਜਿਹੜਾ ਫਾਇਰ ਸੀਜ਼ਨ ਆ ਉਹ ਜੂਨ ਮਹੀਨੇ ਦੇ ਵਿੱਚ ਸਟਾਰਟ ਹੁੰਦਾ ਆ, ਪਰ ਕਿਉਂਕਿ ਹੀਟ ਵੇਵਸ ਤੇ ਗਰਮੀ ਬਹੁਤ ਜ਼ਿਆਦਾ ਹੋਈ ਆ, ਇਹਦੇ ਨਾਲ ਇਹ ਮਈ ਮਹੀਨੇ ਦੇ ਵਿੱਚ ਸ਼ੁਰੂ ਹੋ ਸਕਦਾ ਹੈ। ਜੀ ਜੀ ਸੋ ਡਰਾਊਟ ਦੇ ਕਰਕੇ ਤੀਜਾ ਸਾਲ ਲਗਾਤਾਰ ਸੋਕੇ ਦਾ ਇਸ ਟਾਈਮ ਹਰਜੋਤ ਸਿੰਘ ਜੀ ਚੱਲ ਰਿਹਾ ਹੈਗਾ ਆ। ਸੋ ਉਹਦੇ ਕਰਕੇ ਇਹ ਡਰਾਊਟ ਆ ਤੇ ਸਾਰੀਆਂ ਚੀਜ਼ਾਂ ਉਹ ਦੇਖਣ ਨੂੰ ਮਿਲ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀਗਾ ਵੀ ਸੁਪਰੀਮ ਕੋਰਟ ਦੇ ਜਸਟਿਸ ਕਲੈਰੈਂਸ ਥਾਮਸ ਤੇ ਦੀ ਜਿਹੜੀ ਵਾਈਫ ਆ ਉਹਨਾਂ ਦੇ ਵਿਚਾਲੇ ਤੇ ਮਾਰਕ ਮੈਡੋਜ਼ ਰਾਸ਼ਟਰਪਤੀ ਟਰੰਪ ਦੇ ਜਿਹੜੇ ਰਹੇ ਨੇ ਚੀਫ ਆਫ ਸਟਾਫ, ਉਹਨਾਂ ਦੇ ਦਰਮਿਆਨ ਟੈਕਸਟ ਮੈਸੇजेस ਖਾਸ ਕਰਕੇ 2020 ਦੇ ਇਲੈਕਸ਼ਨ ਨੂੰ ਓਵਰਟਰਨ ਨੂੰ ਲੈ ਕੇ ਉਹ ਇਸ ਟਾਈਮ ਮਸਲਾ ਕਾਫੀ ਭਖਿਆ ਹੋਇਆ ਆ। ਇਸ ਮਾਮਲੇ ਦੇ ਵਿੱਚ ਜਿਹੜੇ ਰਿਪਬਲਿਕਨਸ ਆ ਉਹ ਹੁਣ ਕਲੈਰੈਂਸ ਥਾਮਸ ਦੀ ਪਿੱਠ ਪਿੱਛੇ ਜਿਹੜੇ ਉਹ ਆ ਗਏ ਨੇ। ਉਹਨਾਂ ਨੇ ਕਿਹਾ ਵੀ ਜਿਹੜੀ ਐਥਿਕਸ ਦੀ ਸਕਰੂਟਨੀ ਚੱਲ ਰਹੀ ਆ, ਉਹਨਾਂ ਨੂੰ ਜਿਹੜੇ ਸਿਫਾਰਸ਼ਾਂ ਕੀਤੀਆਂ ਜਾ ਰਹੀਆਂ ਵੀ ਤੁਸੀਂ ਰਿਕਿਊਜ਼ ਕਰ ਲਓ ਆਪਣੇ ਆਪ ਨੂੰ ਜੇ ਇਦਾਂ ਦੇ ਕੋਈ ਕੇਸ ਆਉਂਦੇ ਆ। ਉਸ ਦੇ ਬਾਬਤ ਜਿਹੜੇ ਸੈਨੇਟ ਦੇ ਮਾਈਨੋਰਟੀ ਲੀਡਰ ਮਿਚ ਮੈਕੋਨਲ ਆ ਤੇ ਹਾਊਸ ਦੇ ਮਾਈਨੋਰਟੀ ਲੀਡਰ ਕੈਵਿਨ ਮਕਾਰਥੀ, ਉਹਨਾਂ ਨੇ ਕਿਹਾ ਵੀ ਸਾਡੀ ਪੂਰੀ ਸਪੋਰਟ ਆ ਜਸਟਿਸ ਕਲੈਰੈਂਸ ਥਾਮਸ ਦੀ ਪਿੱਠ ਦੇ ਪਿੱਛੇ। ਇਹ ਹੁਣ ਉਹੀ ਲੀਡਰ ਨੇ ਜਦੋਂ ਹੰਟਰ ਬਾਈਡਨ ਦੇ ਜਿਹੜੇ ਇੱਕ ਲੈਪਟਾਪ ਦਾ ਜਿਹੜਾ ਮਾਮਲਾ ਆ ਉਹ ਬੜਾ ਉੱਭਰਿਆ ਸੀ ਤਾਂ ਉਦੋਂ ਕਹਿੰਦੇ ਸੀਗੇ ਵੀ ਪ੍ਰੈਜ਼ੀਡੈਂਟ ਬਾਈਡਨ ਨੂੰ ਜਿਹੜਾ ਉਹ ਪਿੱਛੇ ਹਟ ਜਾਣਾ ਚਾਹੀਦਾ ਆ। ਸੋ ਦੋਨੋਂ ਹੀ ਪਾਰਟੀਆਂ ਜਦੋਂ ਉਹਨਾਂ ਦੇ ਜਿਹੜੇ ਕਹਿ ਲਓ ਵੀ ਚਹੇਤੇ ਦੀ ਕਿਸੇ ਦੀ ਵੀ ਉਸ ਦੇ ਖਿਲਾਫ ਵਾਲੀ ਗੱਲ ਆਉਂਦੀ ਆ ਤਾਂ ਉਹ ਇੱਕ ਦੂਜੇ ਨੂੰ ਜਿਹੜੀ ਕੋਸਦੇ ਆ, ਪਰ ਕਿਤੇ ਨਾ ਕਿਤੇ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਲੀਡਰਸ ਆ ਜਾਂ ਉਹਨਾਂ ਦੇ ਕਹਿ ਸਕਦੇ ਵੀ ਲਾਅ ਮੇਕਰਸ ਆ ਉਹ ਇਦਾਂ ਹੀ ਕਰਦੇ ਨਜ਼ਰ ਆਉਂਦੇ ਹੈਗੇ। ਹੁਣ ਇਹ ਗੱਲ ਮਸਲਾ ਹੋਰ ਕਿੰਨਾ ਕੁ ਜ਼ਿਆਦਾ ਅੱਗੇ ਤੂਲ ਫੜੇਗਾ ਇਹ ਦੇਖਣ ਵਾਲੀ ਗੱਲ ਰਹੇਗੀ। ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੇ ਵਾਰ ਦੇ ਸੰਬੰਧ ਦੇ ਵਿੱਚ ਅੱਜ ਇੱਕ ਯੂਐਸ ਦੇ ਰਿਟਾਇਰਡ ਜਨਰਲ ਨੇ ਇਹ ਕਿਹਾ ਆ ਵੀ ਜਿਹੜਾ ਪੁਟਿਨ ਆ ਰਸ਼ੀਆ ਦਾ ਬਹੁਤ ਜਲਦੀ ਉਹ ਲੜਾਈ ਨੂੰ ਖਤਮ ਕਰ ਦਊਗਾ, ਸਟਾਪ ਕਰ ਦਊਗਾ। ਕਹਿੰਦੇ ਵੀ ਇਹ ਕੋਈ ਉਹਦੀ ਦਿਲੀ ਇੱਛਾ ਨਹੀਂ, ਪਰ ਉਹਦੇ ਕੋਲ ਚੁਆਇਸ ਕੋਈ ਨਹੀਂ। ਕਿਉਂਕਿ ਪਿਛਲੇ 1 ਮਹੀਨੇ ਦੇ ਦੌਰਾਨ ਯੂਕਰੇਨ ਦੇ ਜਿਹੜੇ ਫੌਜੀ ਆ ਜਾਂ ਸਿਵਲੀਅਨਸ ਆ ਉਹਨੀ ਇੰਨੀ ਟੱਕਰ ਦਿੱਤੀ ਆ ਰਸ਼ੀਅਨ ਫੋਰਸਿਸ ਨੂੰ, ਉਹਨਾਂ ਨੂੰ ਚੇਤੇ ਵੀ ਨਹੀਂ ਸੀ ਪਈ ਯੂਕਰੇਨ ਵਾਲੇ ਇੰਨੀ ਸਾਨੂੰ ਟੱਕਰ ਦੇਣਗੇ। ਰਿਟਾਇਰਡ ਯੂਐਸ ਆਰਮੀ ਬ੍ਰਿਗੇਡੀਅਰ ਜਨਰਲ ਕੈਬਨ ਰਾਇਨ ਉਹਨਾਂ ਨੇ ਇਹ ਕਿਹਾ ਵੀ ਮੋਸਟ ਲਾਈਕਲੀ ਸਿਨੈਰੀਓ ਇਹੀ ਆ ਪਈ ਪੁਟਿਨ ਆਪਣੇ ਜੋ ਅਕੰਪਲਿਸ਼ ਕਰਨਾ ਚਾਹੁੰਦਾ ਸੀ ਉਹਦੇ ਵਿੱਚ ਉਹ ਫੇਲ ਹੋ ਗਿਆ ਹੈਗਾ ਆ। ਸੋ ਅਲਟੀਮੇਟਲੀ ਕਹਿੰਦੇ ਪਈ ਹੁਣ ਆਉਣ ਵਾਲੇ ਕੁਝ ਦਿਨਾਂ 'ਚ ਬਹੁਤ ਜ਼ਿਆਦਾ ਡਿਸਕ੍ਰਿਮੀਨੇਟਲੀ ਫਾਇਰਿੰਗ ਕਰ ਸਕਦੇ ਆ ਸਿਵਲੀਅਨਸ ਦੇ ਉੱਤੇ, ਜਾਂ ਹੋਰ ਕੱਲ ਵੀ ਖਬਰ ਆਈ ਸੀ ਇੱਕ ਜਗ੍ਹਾ 300 ਸਿਵਲੀਅਨਸ ਨੂੰ ਮਾਰ ਦਿੱਤਾ ਗਿਆ ਹੈਗਾ। ਸੋ ਅਲਟੀਮੇਟਲੀ ਪੁਟਿਨ ਨੂੰ ਇਹ ਜੰਗ ਰੋਕਣੀ ਪਊਗੀ ਕਿਉਂਕਿ ਜੋ ਯੂਕਰੇਨ ਨੇ ਆਪਣੀ ਤਾਕਤ ਉੱਥੇ ਦੇ ਲੋਕਾਂ ਨੇ ਦਿਖਾਈ ਹੈਗੀ ਆ ਤੇ ਰਸ਼ੀਆ ਨੂੰ ਕਾਫੀ ਘਾਟਾ ਪਿਆ ਉਹਨਾਂ ਦੇ ਫੌਜੀਆਂ ਦੇ ਵਿੱਚ। 24 ਫਰਵਰੀ ਨੂੰ ਰਸ਼ੀਅਨ ਫੌਜਾਂ ਯੂਕਰੇਨ ਦੇ ਵਿੱਚ ਐਂਟਰ ਹੋਈਆਂ ਸੀਆਂ, ਅੱਜ ਮਾਰਚ 25 ਹੋ ਗਈ ਆ, ਸੋ ਮਹੀਨੇ ਤੋਂ ਵੱਧ ਹੋ ਗਿਆ। ਈਸਟਰਨ ਯੂਰਪੀਅਨ ਦੀ ਜਿਹੜੀ ਇਹ ਕੰਟਰੀ ਹੈਗੀ ਆ ਉੱਥੇ ਸਿਵਲੀਅਨ ਟਾਰਗੇਟ ਕੀਤੇ ਗਏ ਰਸ਼ੀਅਨ ਫੌਜਾਂ ਵੱਲੋਂ, ਰੈਜ਼ੀਡੈਂਸ਼ੀਅਲ ਬਿਲਡਿੰਗਸ ਟਾਰਗੇਟ ਕੀਤੀਆਂ ਗਈਆਂ, ਹਸਪਤਾਲ, ਸਕੂਲ, ਥੀਏਟਰ, ਸਾਰਾ ਕੁਝ। ਸੋ ਜਨਰਲ ਰਾਇਨ ਹੁਣ ਅੱਜ ਕੱਲ੍ਹ ਸੀਨੀਅਰ ਫੈਲੋ ਹੈਗੇ ਹਾਰਵਰਡ ਵੈਲਫੇਅਰ ਸੈਂਟਰ ਫॉर ਸਾਇੰਸ ਤੇ ਇੰਟਰਨੈਸ਼ਨਲ ਅਫੇਅਰਸ ਦੇ, ਤੇ ਇਹ ਉਹਨਾਂ ਨੇ ਜਿਹੜੀ ਆ ਭਵਿੱਖਬਾਣੀ ਕੀਤੀ ਹੈਗੀ ਆ ਰਸ਼ੀਆ ਦੇ ਸੰਬੰਧ ਦੇ ਵਿੱਚ। ਜੀ